ਜਦੋਂ ਹਮਲਾ ਹੋਇਆ ਸਾਡੇ ਭੈਣ ਭਾਈ ਵਿਛੜੇ ਜਦੋਂ ਅੱਛਾ ਅਸੀਂ ਉੱਥੋਂ ਆਪਣੇ ਪਿੰਡ ਚੋਂ ਚੱਲ ਕੇ ਨਾ ਜਿਵੇਂ 46 ਅੱਡਾ ਆਹੋ ਐਡੀ ਦੂਰ ਪਿੰਡ ਸੀ ਸ਼ੰਕਰਪੁਰ ਅੱਛਾ ਉੱਥੇ ਫਿਰ 3 ਪਿੰਡ ਇਕੱਠੇ ਹੋਏ ਸੀ 2 ਦਿਨ ਰਹੇ ਫਿਰ ਤੀਸਰੇ ਦਿਨ ਆ ਪੇਸ਼ੀ ਦੇ ਟਾਈਮ ਸਾਡੇ ਉੱਤੇ ਹਮਲਾ ਹੋਇਆ ਮਾਂ ਵੀ ਪਿਓ ਵੀ ਉੱਥੇ ਹੀ ਖਤਮ ਕਰ ਗਿਆ ਭਰਾ ਦੇ ਮਾਰਿਆ ਬਰਛਾ ਇੱਥੇ ਉਹਨੂੰ ਮੈਂ ਬੁਲਾਇਆ ਉਹਨੇ ਕਿਹਾ ਮੈਂ ਨਹੀਂ ਜਾਣਾ ਜਿੱਥੇ ਅੰਮਾ ਤੇ ਅੱਬਾ ਪਿਆ ਮੈਂ ਤਾਂ ਉੱਥੇ ਹੀ ਰਹਿਣਾ ਹੋਏ 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 ਬੜਾ ਮੈਂ ਉਹਨੂੰ ਕਰਿਆ ਪਿਆਰ ਨਹੀਂ ਛੇਟਾ ਦਾ ਇੱਕ ਭਰਾ ਮੇਰੇ ਤੋਂ ਛੋਟਾ ਤੁਹਾਨੂੰ ਵੀ ਬਰਛੀ ਹੋਈ ਜੀ ਹਾਂਜੀ ਹਾਂ ਬਰਛੀ ਵੱਜੀ ਵੀ ਆ ਮੇਰੇ ਭਰਾ ਦੇ ਵੀ ਬਰਛੀ ਵੱਜੀ ਵੀ ਮੇਰੇ ਭਰਾ ਦੇ ਤੇ ਇੱਥੇ ਸੀ ਇੱਥੇ ਇਹ ਆ ਦੇਖ ਮੇਰੇ ਅੰਦਰਾਂ ਚ ਕੀੜੇ ਪੈ ਗਏ ਗੰਦੇ ਤੁਹਾਡੇ ਸਾਡੇ ਮੇਰੇ ਹਾਂਜੀ ਉਹ ਅੰਦਰਾਂ ਖੋ ਕੇ ਸਿੱਟੀਆਂ ਤੇ ਉਹ ਕਿਸੇ ਨੇ ਮਿੱਟੀ ਦਾ ਤੇਲ ਲਾ ਦਿਆ ਰੱਬ ਤਰਸੀ ਕਰਕੇ ਉਹ ਕੀੜੇ ਮਰ ਗਏ ਇਹ ਕੁਦਰਤ ਵਾਲੇ ਦੇ ਟਾਂਕੇ ਲੱਗੇ ਆ ਦੇਖੋ ਇੱਕ 3 ਸਾਲਾਂ ਦੀ ਭੈਣ ਸੀ ਛੋਟੀ ਅੱਛਾ ਉਹਦੀ ਵੀ ਆਂਦੋ ਜਿਹੜੀ ਕੱਢਦੀ ਸੀ ਉਹ ਸਾਹ ਲੈਂਦੀ ਸੀ ਮੈਂ ਚੁੱਕ ਲਈ ਅੱਛਾ ਚੁੱਕ ਕੇ ਨੇੜੇ ਪਿੰਡ ਸੀ ਉੱਥੇ ਆ ਕੇ ਰਾਤ ਨੂੰ ਬਾਰਿਸ਼ ਸ਼ੁਰੂ ਹੋ ਗਈ 3 ਦਿਨ ਬਾਰਿਸ਼ ਸ਼ੁਰੂ ਰਹੀ ਹੈ ਉੱਥੇ ਹੀ ਰਹਿ ਕੇ ਉਹਨੂੰ ਭੈਣ ਜਿਹੜੀ ਸੀ ਉਹ ਖਤਮ ਹੋ ਗਈ ਮੁੱਕ ਗਈ ਉੱਥੇ ਹੀ ਉਹਨੂੰ ਮੰਜੀ ਤੇ ਪਾ ਕੇ ਚੁੰਨੀ ਸੀ ਇੱਕ ਥੱਲੇ ਦੇ ਦੀ ਕੁੱਤੇ ਦੇ ਦੀ 3 ਦਿਨ ਬਾਰਿਸ਼ ਰਹੀ ਮੈਂ 3 ਦਿਨ ਉਸ ਅੰਦਰ ਦੇ ਵਿੱਚ ਅੰਦਰ ਬੈਠੇ ਰਹੇ ਨਾ ਕੋਈ ਭੁੱਖ ਨਾ ਕੋਈ ਪਿਆਸ ਨਾ ਕੋਈ ਲੈਣਾ ਨਾ ਕੋਈ ਦੇਣਾ ਕੋਈ ਸ਼ੈ ਰਿਆਸਤ ਪਟਿਆਲੇ ਚ ਸੀ ਅਸੀਂ ਸਾਡਾ ਪਿੰਡ ਮੁਹੱਬਤਪੁਰ ਕੋਈ ਰਾਜਪੁਰਾ ਕੋਈ ਦਿਨਹੇੜੀ ਕੋਈ ਕੋਲੀ ਉਹ ਫਿਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ ਵੀ ਜਿਹੜਾ ਚਮਾਰ ਹੈ ਨਾ ਨਹਿਰੂ ਵਾਲਾ ਜਿਹੜਾ ਤੁਹਾਡਾ ਸੇਪੀ ਸਿਰ ਪਿਓ ਦਾ ਉਹ ਤੇਰੇ ਭਰਾ ਨੂੰ ਲੈ ਗਿਆ ਉਹਦੇ ਕੋਲ ਭਰਾ ਦਾ ਨਾਂ ਕੀ ਸੀ ਤੁਹਾਡੇ ਨਿਆਮਤ ਅਲੀ ਹਾਂਜੀ ਠੀਕ ਹੈ ਤੇ ਫਿਰ ਮੈਂ ਕਹਿੰਦੀ ਰਹੀ ਵੀ ਜਾਂ ਮੈਨੂੰ ਮੇਰੇ ਭਰਾ ਕੋਲ ਛੋੜਿਓ ਜਾਂ ਮੇਰਾ ਭਰਾ ਮੈਨੂੰ ਲਿਆ ਦਿਓ ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਇੱਕ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅਣਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਲੋਕ ਰਹਿ ਚੁੱਕੇ ਨੇ ਉਹਨਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ ਔਰ ਅੱਜ ਦੀ ਕਹਾਣੀ ਲਈ ਅਸੀਂ ਪਹੁੰਚੇ ਹਾਂ ਜੀ ਸਰਗੋਦਾ ਦੇ ਇੱਕ ਪਿੰਡ ਦੇ ਵਿੱਚ ਮੈਂ ਨਾਲ ਤੁਹਾਨੂੰ ਦੱਸਦਾ ਜਾਵਾਂ ਕਿ 47 ਵੇਲੇ ਜਿੱਥੇ ਲੱਖਾਂ ਲੋਕਾਂ ਦੀ ਹਿਜਰਤ ਹੋਈ ਲੱਖਾਂ ਹੀ ਲੋਕ ਮਾਰੇ ਵੀ ਗਏ ਉੱਥੇ ਬਹੁਤ ਸਾਰੇ ਪਰਿਵਾਰ ਅਜੇ ਤੱਕ ਸਾਨੂੰ ਅਜਿਹੇ ਮਿਲਦੇ ਨੇ ਜਿਨ੍ਹਾਂ ਦੇ ਜੀ ਹਜੇ ਗਵਾਚੇ ਨੇ ਕੋਈ ਪਤਾ ਨਹੀਂ ਹੈ ਲੋਕਾਂ ਨੂੰ ਇੰਟਰਨੈਟ ਦੀ ਸਹੂਲਤ ਦਾ ਉਸ ਤਰ੍ਹਾਂ ਫਾਇਦਾ ਨਹੀਂ ਚੁੱਕ ਸਕੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਇੰਟਰਨੈਟ ਦੀ ਸਰਵਿਸਿਜ਼ ਵੀ ਨਹੀਂ ਪਹੁੰਚ ਪਾਉਂਦੀਆਂ ਸੋ ਇਹਨਾਂ ਨੂੰ ਆਪਣੇ ਜੀ ਹਜੇ ਤੱਕ ਮਿਲ ਨਹੀਂ ਸਕੇ ਔਰ ਮੈਂ ਮਾਫੀ ਵੀ ਚਾਹੁੰਦਾ ਇਹਨਾਂ ਤੋਂ ਕਿਉਂਕਿ ਇਹ ਲੋਕ ਬੜੇ ਲੰਬੇ ਅਰਸੇ ਤੋਂ ਸਾਡੇ ਨਾਲ ਰਾਬਤਾ ਕਰਦੇ ਆ ਮਸਰੂਫੀਆਤ ਦੀ ਵਜ੍ਹਾ ਤੋਂ ਬਾਜ਼ ਔਕਾਤ ਸਾਨੂੰ ਵੀ ਪਤਾ ਨਹੀਂ ਚੱਲਦਾ ਇਹਨਾਂ ਦੀ ਸਟੋਰੀ ਦਾ ਅਤੇ ਅਸੀਂ ਫਿਰ ਥੋੜ੍ਹੇ ਜਿਹੇ ਲੇਟ ਹੋ ਜਾਂਦੇ ਹਾਂ ਸੋ ਜਦੋਂ ਸਾਨੂੰ ਇਹਨਾਂ ਦੀ ਕਹਾਣੀ ਦਾ ਪਤਾ ਲੱਗਦਾ ਹੈ ਤਾਂ ਫਿਰ ਸਾਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਅਸੀਂ ਕਿਉਂ ਲੇਟ ਹੋਏ ਖੈਰ ਅੱਜ ਦੀ ਕਹਾਣੀ ਚੂँਕਿ ਮੇਰੇ ਨਾਲ ਜੋ ਮਾਤਾ ਜੀ ਬੈਠੇ ਨੇ ਇਹਨਾਂ ਦਾ ਪਰਿਵਾਰ ਜਿਹੜਾ ਸੀ ਵਿਛੜ ਚੁੱਕਿਆ ਸੀ 1947 ਦੇ ਵਿੱਚ ਉੱਥੇ ਔਰ ਇਹਨਾਂ ਦਾ ਭਾਈ ਜਿਹੜਾ ਸੀ ਉੱਥੇ ਰਹਿ ਗਿਆ ਸੀ ਸੋ ਇਹ ਸਾਰੀ ਕਹਾਣੀ ਸੁਣਦੇ ਹਾਂ ਕਿ ਉਹ ਭਾਈ ਇਹਨਾਂ ਦਾ ਕਿਸ ਤਰ੍ਹਾਂ ਰਹਿ ਗਿਆ ਔਰ ਬਾਕੀ ਜੀ ਇਹਨਾਂ ਦੇ ਕਿਸ ਤਰ੍ਹਾਂ ਕਤਲ ਹੋਏ ਇਹ ਸਾਰਾ ਕੁਝ ਸੁਣਦੇ ਹਾਂ ਜੀ ਮਾਤਾ ਜੀ ਕੋਲ ਮਾਂ ਜੀ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਹੋ ਹਾਂਜੀ ਠੀਕ ਹੈ ਨਾਂ ਕੀ ਤੁਹਾਡਾ ਮੇਰਾ ਨਾਮ ਸਲਾਮਤ ਬੀਬੀ ਹਾਂਜੀ ਤੇ ਤੁਹਾਡੇ ਵਾਲਦ ਸਾਹਿਬ ਦਾ ਰਹਿਮਤੁल्ला ਦਾਦਾ ਜੀ ਦਾ ਨਾਮ ਚੇਤੇ ਹੈ ਮੁਰਾਦੀ ਅੱਛਾ ਮਾਤਾ ਜੀ ਆਪਾਂ ਜਿਹੜੇ ਪਿੰਡ ਬੈਠੇ ਆ ਹੁਣ ਤੁਹਾਡੇ ਆ ਪਿੰਡ ਦਾ ਕੀ ਨਾਂ ਜੀ 58 ਚੱਕ ਡੋਗਰਿਆਂ ਵਾਲਾ 58 ਚੱਕ ਡੋਗਰਿਆਂ ਵਾਲਾ ਅੱਛਾ ਮਾਤਾ ਜੀ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ ਨਹੀਂ ਉਧਰੋਂ ਆਏ ਹੋ ਇੰਡੀਆ ਚੋਂ ਹਾਂਜੀ ਉੱਥੇ ਤੁਹਾਡਾ ਕਿਹੜਾ ਪਿੰਡ ਸੀਗਾ ਇੰਡੀਆ ਰਿਆਸਤ ਪਟਿਆਲੇ ਚ ਸੀ ਅਸੀਂ ਰਿਆਸਤ ਪਟਿਆਲੇ ਚ ਹਾਂਜੀ ਤੇ ਰਿਆਸਤ ਪਟਿਆਲੇ ਦੇ ਵਿੱਚ ਤੁਹਾਨੂੰ ਪਤਾ ਤੁਸੀਂ ਕਿਹੜੇ ਪਿੰਡ 'ਚ ਤੁਹਾਡਾ ਜਨਮ ਹੋਇਆ ਸਾਡਾ ਪਿੰਡ ਮੁਹੱਬਤਪੁਰ ਹਾਂਜੀ ਅੱਛਾ ਮੁਹੱਬਤਪੁਰ ਦੇ ਆਲ ਦੁਆਲ ਦਾ ਪਤਾ ਕਿ ਨਹੀਂ ਪਤਾ ਕੋਈ ਰਾਜਪੁਰਾ ਕੋਈ ਦਿਨਹੇੜੀ ਕੋਈ ਕੋਲੀ ਇਹ ਜੇ ਥੋੜੇ ਜੇ ਨਾਮ ਤੁਹਾਨੂੰ ਪਤਾ ਹਾਂਜੀ
ਸਹੀ ਹੋ ਗਿਆ। ਅੱਛਾ ਮਾਤਾ ਜੀ, ਜਿਹੜਾ ਤੁਹਾਡਾ ਪਿੰਡ ਸੀ ਮੁਹੱਬਤਪੁਰਾ, ਹਾਂਜੀ। ਉਹਦੇ 'ਚ ਕੋਈ ਸਿੱਖ ਹਿੰਦੂ ਘਰ ਹੈਗੇ ਸੀ? ਨਹੀਂ, ਬਸ ਚਮਾਰ ਹੀ ਸੀ। ਚਮਾਰ ਸੀਗੇ। ਚਮਾਰ ਤੁਹਾਡੇ ਲਾਗੇ ਲਾਗੇ ਹਿੰਦੂ ਸਿੱਖਾਂ ਦੇ ਪਿੰਡ ਹੈਗੇ ਸੀ? ਥੇ, ਲੱਗੇ ਲੱਗੇ ਥੇ ਪਿੰਡਾਂ ਦੇ। ਅੱਛਾ, ਹਾਂਜੀ। ਕਦੀ 47 ਤੋਂ ਪਹਿਲੇ ਸੁਣਿਆ ਹੋਵੇ ਕਿ ਬਈ ਕੋਈ ਹਿੰਦੂਆਂ ਸਿੱਖਾਂ ਦਾ ਆਪਸ 'ਚ ਲੜਾਈ ਝਗੜਾ ਹੋ ਗਿਆ ਹੋਵੇ, ਜਾਂ ਆਪਸ 'ਚ ਸਾਰੇ ਠੀਕ ਠਾਕ ਰਹਿੰਦੇ ਸੀ 47 ਤੋਂ ਪਹਿਲੇ? ਹਾਂਜੀ, ਨਹੀਂ ਕੋਈ ਝਗੜਾ ਝੁਗੜਾ ਸਾਡਾ ਕੋਈ ਨਹੀਂ ਥਾ। ਸਾਡੇ ਪਿੰਡ 'ਚ ਹਿੰਦੂ ਬਸ ਚੂੜੇ ਸੀ, ਚਮਾਰ ਸੀ, ਹੋਰ ਕੋਈ ਨਹੀਂ ਸੀ। ਪਿੰਡ ਦੇ ਨੰਬਰਦਾਰ ਦਾ ਪਤਾ ਕੌਣ ਸੀਗਾ? ਹਾਂਜੀ, ਲੰਬੜਦਾਰ ਉਹਦਾ ਨਾਮ ਸੀ ਜਾਫਰ। ਜਾਫਰ? ਹਾਂਜੀ। ਅੱਛਾ, ਉਹ ਵੀ ਸ਼ਹੀਦ ਹੋ ਗਿਆ। ਸ਼ਹੀਦ ਹੋ ਗਿਆ ਸੀ? ਹਾਂਜੀ, ਸ਼ਹੀਦ ਹੋ ਗਿਆ। ਕਿੱਦਾਂ ਸ਼ਹੀਦ ਹੋਇਆ ਉਹ? ਉੱਥੇ ਜਦੋਂ ਹਮਲਾ ਹੋਇਆ, ਸਾਡੇ ਭੈਣ ਭਾਈ ਵਿਛੜੇ ਜਦੋਂ, ਅੱਛਾ। ਅਸੀਂ ਉੱਥੋਂ ਆਪਣੇ ਪਿੰਡ ਚੋਂ ਚੱਲ ਕੇ ਨਾ, ਜਿਵੇਂ 46 ਅੱਡਾ, ਆਹੋ, ਐਡੀ ਦੂਰ ਪਿੰਡ ਸੀ ਸ਼ੰਕਰਪੁਰ, ਅੱਛਾ ਉੱਥੇ ਫਿਰ 3 ਪਿੰਡ ਇਕੱਠੇ ਹੋਏ ਹੋਏ ਸੀ। ਅੱਛਾ। 3 ਪਿੰਡ ਇਕੱਠੇ ਹੋਏ ਸੀ। ਹੂੰ 2 ਦਿਨ ਰਹੇ ਉੱਥੇ। ਤੀਸਰੇ ਦਿਨ ਆ ਪੇਸ਼ੀ ਦੇ ਟਾਈਮ ਸਾਡੇ ਉੱਤੇ ਹਮਲਾ ਹੋਇਆ। ਇਸ ਟਾਈਮ ਮਤਲਬ? ਹਾਂਜੀ, ਹੂੰ। ਇਸ ਟਾਈਮ। ਸਹੀ। ਹਮਲਾ ਕਿਉਂ ਹੋਇਆ, ਵਜ੍ਹਾ ਕੀ ਸੀਗੀ? ਜਦੋਂ ਇਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਰੌਲਾ ਹੋਇਆ, ਅੱਛਾ। ਉਦੋਂ ਦੀ ਗੱਲ ਹੈ। ਜਦੋਂ ਪਾਕਿਸਤਾਨ ਬਣਿਆ ਤੇ ਉਦੋਂ ਦੀ ਗੱਲ ਹੈ। ਅੱਛਾ, ਤੁਸੀਂ ਆਪਣੇ ਪਿੰਡ ਤੋਂ ਗਏ ਹੋ ਸ਼ੰਕਰਪੁਰੇ? ਹਾਂਜੀ, ਜਿਵੇਂ ਅੱਜ 46 ਇੰਨੀ ਦੂਰ। ਆਹੋ, ਜੋ 44 ਹੈ ਜਿੰਨਾ, ਹਾਂਜੀ। ਇੰਨੀ ਦੂਰ ਤੁਸੀਂ ਗਏ ਹੋ ਆਪਣਾ ਪਿੰਡ ਛੱਡ ਕੇ। ਪਿੰਡ ਕਿਉਂ ਛੱਡਣਾ ਪਿਆ, ਕੋਈ ਪਤਾ ਸੀ? ਪਿੰਡ ਛੱਡਣਾ ਕੀ ਸੀ, ਉਹ ਇਹੀ ਮਤਲਬ ਸੀ 3 ਪਿੰਡ ਸੀ ਉਹ ਸ਼ੰਕਰ ਦੇ ਵਿੱਚ ਇਕੱਠੇ ਹੋਏ ਹੋਏ। ਅੱਛਾ, ਸ਼ੰਕਰ ਦੇ ਵਿੱਚ? ਹਾਂਜੀ, 3 ਪਿੰਡ ਇਕੱਠੇ ਹੋਏ ਹੋਏ ਸੀ ਉੱਥੇ। ਸਹੀ। ਵੀ ਦੇਖਦੇ ਸੀ ਪਏ ਵੀ ਦੇਖੋ ਵੀ ਕੀ ਬਣਦਾ ਕੀ ਬਣਦਾ। ਹਾਂ। ਤੇ ਆਹੀ ਟਾਈਮ ਸੀ ਜਦੋਂ ਹਮਲਾ ਹੋਇਆ ਸਾਡੇ। ਅੱਛਾ। ਹਾਂਜੀ। ਸਹੀ। 2 ਜਵਾਨ ਉੱਤੇ ਜਿਹੜੇ ਸੀ ਜਾਮਣ ਦੇ ਵੇਖਦੇ ਸੀ ਪਏ ਹਾਂ। ਕਿ ਕਿਤੋਂ ਆਉਂਦੇ ਪਏ ਆ ਕਿ ਸਾਨੂੰ ਅੱਲਾ ਪਾਕ ਮਾਫੀ ਦੇ ਦੇ। ਅੱਛਾ। ਉਹ ਜੀ ਦੇਖੇ ਜਦੋਂ ਉਹ ਆ ਗਏ ਨਜ਼ਦੀਕ, ਉਹਨਾਂ ਨੇ ਪਹਿਲਾਂ ਉਹਨਾਂ ਨੂੰ ਮਾਰਿਆ, ਜਿਹੜੇ ਜਾਮਣ ਤੇ ਚੜੇ ਸੀ? ਜਾਮਣ ਦੇ ਚੜੇ ਸੀ। ਅੱਛਾ। ਉਹਨਾਂ ਦੀਆਂ ਧੌਣਾਂ ਤੇ ਕੁਝ ਲੈ ਗਏ, ਕੁਝ ਥੱਲੇ ਡਿੱਗੇ, ਕੁਝ ਉੱਤੇ ਟੰਗੇ ਸੀ। ਉਹਦੇ ਮਤਲਬ 3 ਪਿੰਡ ਸੀ ਇਕੱਠੇ ਹੋਏ ਹੋਏ। ਜਿਨ੍ਹਾਂ ਦੀ ਵਧੀ ਸੀ ਉਹ ਬਚ ਗਏ, ਜਿਨ੍ਹਾਂ ਦੀ ਘਟੀ ਸੀ ਉਹਨਾਂ ਨੂੰ ਮਾਰ ਕੁੱਟ ਗਏ। ਮਤਲਬ ਵਜ੍ਹਾ ਕੋਈ ਨਹੀਂ ਸੀ, ਬਸ ਇਹੀ 47 ਦਾ ਇਹ ਰੌਲਾ ਸੀ? ਹਾਂਜੀ, ਇਹੀ ਜਦੋਂ ਪਾਕਿਸਤਾਨ ਬਣਿਆ ਉਦੋਂ ਦਾ ਹੀ, ਉਹ ਜਦੋਂ ਪਾਕਿਸਤਾਨ ਬਣਿਆ ਉਦੋਂ ਦਾ ਹੀ ਰੌਲਾ ਸੀ। 3 ਪਿੰਡ ਸੀ ਇੱਥੇ ਇਕੱਠੇ ਹੋਏ। ਸਹੀ। ਹਾਂਜੀ। ਤੁਸੀਂ ਕਿੰਨੇ ਭੈਣ ਭਰਾ ਸੀਗੇ? ਅਸੀਂ 6 ਭੈਣਾਂ ਸੀ, 1 ਭਰਾ ਸੀ ਮੇਰੇ ਤੋਂ ਛੋਟਾ। ਤੁਹਾਡੇ ਤੋਂ ਛੋਟਾ ਇੱਕ ਭਾਈ ਸੀ? ਛੋਟਾ ਸੀ, ਹਾਂਜੀ। ਠੀਕ ਹੈ। ਤੇ 6 ਤੁਸੀਂ ਭੈਣਾਂ ਸੀ? 6 ਭੈਣਾਂ ਸੀ। ਤੇ ਜਦੋਂ ਹਮਲਾ ਹੋਇਆ ਤੁਹਾਡੇ ਕਿਹੜੇ ਕਿਹੜੇ ਜੀਆਂ ਦਾ ਨੁਕਸਾਨ ਹੋਇਆ? ਮਾਂ ਦਾ ਵੀ, ਪਿਓ ਦਾ ਵੀ, ਤੇ ਇੱਕ 3 ਸਾਲਾਂ ਦੀ ਭੈਣ ਸੀ ਛੋਟੀ। ਅੱਛਾ। ਉਹਦੀ ਵੀ ਆਂਦੋ ਜਿਹੜੀ ਕੱਢਦੀ ਸੀ, ਉਹ ਸਾਹ ਲੈਂਦੀ ਸੀ, ਮੈਂ ਚੁੱਕ ਲਈ। ਅੱਛਾ। ਚੁੱਕ ਕੇ ਨੇੜੇ ਪਿੰਡ ਸੀ, ਉੱਥੇ ਆ ਕੇ ਰਾਤ ਨੂੰ ਬਾਰਿਸ਼ ਸ਼ੁਰੂ ਹੋ ਗਈ। 3 ਦਿਨ ਬਾਰਿਸ਼ ਸ਼ੁਰੂ ਰਹੀ ਹੈ। ਉੱਥੇ ਹੀ ਰਹਿ ਕੇ ਉਹਨੂੰ ਭੈਣ ਜਿਹੜੀ ਥੀ ਉਹ ਖਤਮ ਹੋ ਗਈ, ਮੁੱਕ ਗਈ। ਉੱਥੇ ਹੀ ਉਹਨੂੰ ਮੰਜੀ ਤੇ ਪਾ ਕੇ ਚੁੰਨੀ ਸੀ ਇੱਕ ਥੱਲੇ ਦੇ ਦੀ, ਕੁੱਤੇ ਦੇ ਦੀ, ਇੱਕ ਕੁੱਤੇ ਆਪਣੇ ਰੱਖੀ ਬੈਠੀ ਰਹੀ। 3 ਦਿਨ ਬਾਰਿਸ਼ ਰਹੀ, ਦਿਨ ਰਾਤ। ਕੋਈ ਨਿਕਲਿਆ ਨਹੀਂ, ਕੋਈ ਬਾਹਰ ਨਹੀਂ। ਉਹਨੇ ਪਹਿਲੇ ਹਮਲੇ ਦਾ ਕਹਿਰ, ਫਿਰ ਬਾਰਿਸ਼? ਹਾਂਜੀ, ਪਹਿਲਾਂ ਹਮਲੇ ਦਾ ਕਹਿਰ ਹੋਇਆ, ਫਿਰ ਬਾਰਿਸ਼। 3 ਦਿਨ ਬਾਰਿਸ਼ ਹੋਈ ਹੈ। ਫਿਰ ਜਦੋਂ ਬਾਰਿਸ਼ ਹੋਈ ਹੈ ਨਾ, ਉਦੋਂ ਫਿਰ ਇਹ ਹਮਲਾ ਮੁੱਕ ਗਿਆ ਸੀ। ਮਾਰ ਕੁੱਟ ਬੰਦ ਹੋ ਗਈ ਸੀ। ਅੱਛਾ। ਉੱਥੋਂ ਜੀ ਮੈਂ 3 ਦਿਨ ਬੈਠੀ ਰਹੀ ਉੱਥੇ। ਤੇ ਬਾਹਰ ਨਿਕਲ ਕੇ ਜਦੋਂ ਮੈਂ ਦੇਖਿਆ ਨਾ ਵੀ ਹੁਣ ਕਿੱਧਰ ਨੂੰ ਜਾਵਾਂ। ਕਬਰਸਤਾਨ ਸੀ, ਕਬਰਸਤਾਨ ਵਿੱਚ ਸੀ ਫਰਾੜੇ ਸਾਡੇ। ਆਹ ਸੀਵੀਂ ਜਿਹੀ ਹੁੰਦੀਆਂ ਨੇ, ਇੱਥੇ ਖੜੇ ਆ ਸੜਕ ਦੇ ਉੱਤੇ। ਹਾਂਜੀ। ਉਹ ਸਾਡੀ ਕਬਰਸਤਾਨ ਦੇ ਵਿੱਚ ਉਹ ਫਰਾੜੇ ਸੀ। ਅੱਛਾ। ਉਹ ਮੈਂ ਦੇਖੇ ਵੀ ਉਹ ਸਾਡੀ ਕਬਰਸਤਾਨ ਵਿੱਚ ਉਹ ਫਰਾੜੇ ਹੈ। ਸਾਡਾ ਪਿੰਡ ਉੱਥੇ ਹੈ। ਉੱਥੋਂ ਮੈਂ 3 ਦਿਨ ਬਾਅਦ ਪੂਰੀ ਮਾਂ ਵੀ ਪਿਓ ਵੀ ਉੱਥੇ ਹੀ ਖਤਮ ਕਰ ਦਿਆ। ਭਰਾ ਦੇ ਮਾਰਿਆ ਬਰਛਾ ਇੱਥੇ। ਉਹਨੂੰ ਮੈਂ ਬੁਲਾਇਆ, ਉਹਨੇ ਕਿਹਾ ਮੈਂ ਨਹੀਂ ਜਾਣਾ ਜਿੱਥੇ ਅੰਮਾ ਤੇ ਅੱਬਾ ਪਿਆ, ਮੈਂ ਤਾਂ ਉੱਥੇ ਹੀ ਰਹਿਣਾ। ਹੋਏ ਹੋਏ ਹੋਏ। ਬੜਾ ਮੈਨੂੰ ਕਰਿਆ ਪਿਆਰ। ਨਹੀਂ 6 ਭੈਣਾਂ ਦਾ 1 ਭਰਾ, ਮੇਰੇ ਤੋਂ ਛੋਟਾ।
ਤੁਹਾਡੇ ਤੋਂ ਛੋਟਾ? ਇਹ ਤੋਂ ਛੋਟਾ। ਨਹੀਂ ਉਹ ਮੇਰੇ ਨਾਲ ਟੁਰਿਆ। ਫਿਰ ਮਾਰਕੂਟ ਬੰਦ ਹੋ ਗਈ, ਫਿਰ ਲੋਕੀ ਫਿਰਾਂ ਆਪਣਿਆਂ ਨੂੰ ਲੱਭਦਿਆਂ ਨੂੰ। ਫਿਰ ਮੈਂ ਗਿਆ, ਮੇਰਾ ਭਰਾ ਕਿਸੇ ਕੋਲ ਹੈ, ਉਹ ਮੈਨੂੰ ਕਿਸੇ ਨੇ ਦੱਸਿਆ ਵੀ ਤੇਰਾ ਭਰਾ ਨਾ ਜਿਹੜਾ ਇੱਥੇ ਤੋਂ ਮੋਚੀ ਸੱਦਦੇ, ਉੱਥੇ ਚਮਾਰ ਸੱਦਦੇ ਸੀ ਜਿਹੜੇ ਜੁੱਤੀਆਂ ਗੰਢਦੇ ਹੁੰਦੇ ਸੀ, ਵੀ ਉਹ ਨਹਿਰੂ ਵਾਲਾ ਚਮਾਰ ਲੈ ਗਿਆ ਤੇਰੇ ਭਰਾ ਨੂੰ। ਨਹਿਰੂ ਵਾਲਾ? ਨਹਿਰੂ ਵਾਲਾ ਪਿੰਡ ਸੀ ਉਹ, ਨਹਿਰੂ ਵਾਲਾ ਚਮਾਰ ਲੈ ਗਿਆ। ਅੱਛਾ, ਹਾਂਜੀ, ਵੀ ਉਹ ਲੈ ਗਿਆ ਤੇਰੇ ਭਰਾ ਨੂੰ। ਸਹੀ। ਮੈਂ 2-3 ਨੂੰ ਗਿਆ ਵੀ ਆ ਮੇਰੇ ਭਰਾ ਨੂੰ ਲਿਆ ਦਿਓ ਜਾਂ ਮੈਨੂੰ ਉਹਦੇ ਕੋਲ ਛੱਡਿਓ। ਅੱਛਾ। ਕੋਈ ਨਾ ਮੈਨੂੰ ਕਿਸੇ ਨੇ ਛੱਡਿਆ ਨਾ ਮੈਨੂੰ। ਅਸੀਂ ਫਿਰ ਥੋੜੇ ਦਿਨਾਂ ਬਾਅਦ ਹੋਰ ਸੀ ਪਿੰਡ ਦੇ ਸੀ ਜਿਨ੍ਹਾਂ ਦੇ ਨਾਲ ਫਿਰ ਇੱਥੇ ਆਪਣੇ ਇੱਥੇ ਪਟਿਆਲਾ ਸੀ, ਇੱਥੇ ਲੱਗਦਾ ਸੀ ਅੰਬਾਲਾ ਕੰਪ, ਜਿੱਥੇ ਕੰਪ ਲੱਗਦਾ ਅੰਬਾਲਾ ਕੈਂਪ। ਅੱਛਾ, ਅੰਬਾਲਾ। ਉੱਥੇ ਆ ਗਈ ਰੋਦੀ ਖੁਰਦੀ ਇਹਨਾਂ ਨਾਲ ਕਿਸੇ ਨਾਲ। ਕੋਈ ਨਾ, ਬਸ ਭਰਾ ਆ ਗਿਆ ਸੀ ਸੱਚ, ਉੱਥੇ ਆ ਗਿਆ ਸੀ, ਮੇਰੇ ਕੋਲ ਆ ਗਿਆ ਸੀ। ਅੱਛਾ। ਮੈਂ ਉਹਨੂੰ ਕਿਹਾ ਵੀ ਅਸੀਂ ਹੁਣ ਹਨੇਰਾ ਹੋ ਗਿਆ, ਹੁਣ ਅਸੀਂ ਜਾ ਨਹੀਂ ਸਕਦੇ, ਅਸੀਂ ਹਮ ਸਵੇਰ ਨੂੰ ਚੱਲਾਂਗੇ ਆਪਣੇ ਘਰ ਨੂੰ। ਅੱਛਾ। ਤੇ ਮੈਨੂੰ ਕਹਿਣ ਲੱਗਾ ਵੀ ਅੰਮੀ ਤੇ ਅੱਬਾ ਤੇ ਆ ਪਏ ਮਾਰੇ ਵੇ, ਅਸੀਂ ਘਰ ਕੀ ਲੈਣਾ ਜਾਵਾਂਗੇ। ਮੈਂ ਕਿਹਾ ਫਿਰ ਵੀ ਅਸੀਂ ਆਪਣੇ ਘਰ ਚੱਲਾਂਗੇ। ਮੈਂ ਕਿਹਾ ਅੱਛਾ। ਉਹ ਨਹੀਂ ਮੇਰੇ ਕੋਲ ਰਿਹਾ, ਉਹਨੂੰ ਨਿਕਲ ਗਿਆ, ਮੇਰੇ ਹੱਥਾਂ ਚੋਂ ਨਿਕਲ ਗਿਆ। ਫਿਰ ਉਹ ਸੇਪੀ ਸੀ ਸਾਡਾ ਚਮਾਰ, ਉਹ ਦੂਏ ਪਿੰਡ 'ਚ ਰਹਿੰਦਾ ਸੀ। ਅੱਛਾ। ਉਹ ਮੈਂ ਰੋਵਾਂ ਵੀ ਮੇਰਾ ਭਰਾ ਮੈਨੂੰ ਛੱਡ ਕੇ ਮੇਰਾ ਪਤਾ ਨਹੀਂ ਕਿੱਥੇ ਨੂੰ ਗਿਆ, ਪਤਾ ਨਹੀਂ ਕਿੱਥੇ ਗਿਆ, ਮੈਨੂੰ ਲੱਭਦਾ ਨਹੀਂ। ਮੈਂ ਲੱਭਦੀ ਰਹੀ, ਕੋਈ ਨਹੀਂ ਲੱਭਿਆ ਮੈਨੂੰ। ਤੇ ਮੈਂ ਫਿਰ ਉਹਨੂੰ ਕਿਹਾ, ਉਹਨਾਂ ਨੇ ਮੈਨੂੰ ਦੱਸਿਆ ਵੀ ਜਿਹੜਾ ਤੁਹਾਡਾ ਸੇਪੀ ਚਮਾਰ ਸੀ ਨਾ ਗੁਜਰਾਂ ਵਾਲੇ ਦਾ, ਵੀ ਤੇਰਾ ਭਰਾ ਉੱਥੇ, ਉਹ ਲੈ ਗਏ। ਅੱਛਾ। ਮੈਂ ਉਹਨਾਂ ਨੂੰ ਕਿਹਾ ਵੀ ਜਾਂ ਮੇਰੇ ਭਰਾ ਨੂੰ ਲਿਆ ਦਿਓ ਜਾਂ ਫਿਰ ਮੈਨੂੰ ਵੀ ਉੱਥੇ ਛੱਡੋ, ਮੈਨੂੰ ਵੀ ਉੱਥੇ ਛੱਡ ਦਿਓ ਭਰਾ ਕੋਲ। ਕੋਈ ਨਾ, ਕਿਸੇ ਨੇ ਸੁਣੀ ਗੱਲ, ਸਾਰਿਆਂ ਨੂੰ ਆਪੋ ਆਪਣੇ ਪਈ ਸੀ, ਕੋਈ ਨਹੀਂ ਸੁਣਿਆ ਕਿਸੇ ਨੇ। 3 ਦਿਨ ਬਾਰਿਸ਼ ਪਈ, ਅਸਰ ਵਕਤ ਹਮਲਾ ਹੋਇਆ ਸਾਡੇ ਉੱਤੇ। ਅਸਰ ਦੇ ਟਾਈਮ ਇਹੀ ਦਿਨ ਹੋਣੇ? ਹਾਂਜੀ, ਹਾਂ, ਇਹ ਦਿਨ ਤੇ ਸਰਦੀ ਕੋਈ ਨਹੀਂ ਥੀ। ਇਹੀ ਤੇ ਬਾਰਿਸ਼ ਸ਼ੁਰੂ ਹੋਈ, 3 ਦਿਨ ਬਾਰਿਸ਼ ਪਈ। ਅੱਛਾ ਮਾਤਾ ਜੀ, ਇੱਕ ਤੁਹਾਡੇ ਵਾਲਦ ਸਾਹਿਬ, ਇੱਕ ਤੁਹਾਡੀ ਵਾਲਦਾ ਐ ਸ਼ਹੀਦ ਹੋਏ, ਤੇ ਬਾਕੀਆਂ ਭੈਣਾਂ ਜਿਹੜੀਆਂ 6 ਭੈਣਾਂ ਸੀ ਤੁਸੀਂ? 6 ਭੈਣਾਂ ਸੀ, ਇੱਕ ਛੋਟੀ ਭੈਣ ਸੀ ਮੇਰੇ ਕੋਲ, ਉਹ ਵੀ ਉੱਥੇ ਸ਼ਹੀਦ ਹੋ ਗਈ? ਉਹ ਵੀ ਸ਼ਹੀਦ ਹੋ ਗਈ। ਅੱਛਾ। ਤੇ ਬਾਕੀ 5 ਭੈਣਾਂ? 5 ਭੈਣਾਂ, ਹੁਣ ਅਸੀਂ 3 ਭੈਣਾਂ ਹੈਗੀਆਂ। ਕੋਈ ਪਿੱਛੋਂ ਆਈ ਨਹੀਂ, ਉਹ ਵੱਡੀ ਸੀ ਸਾਰਿਆਂ ਨਾਲੋਂ। ਇੱਕ ਵੱਡੀ ਆਈ ਨਹੀਂ? ਇੱਕ ਵੱਡੀ ਆਈ ਨਹੀਂ, ਉਹਦਾ ਨਾਂ ਸੀ ਬਸ਼ੀਰਾ। ਸਾਰਿਆਂ ਨਾਲੋਂ ਵੱਡੀ ਸੀ ਉਹ। ਅੱਛਾ। ਉਹ ਉੱਥੇ ਰਹਿ ਗਈ ਸੀ? ਜ਼ਿੰਦਾ ਸੀ ਉਹ? ਬੱਚਾ ਸੀ ਉਹਦੇ ਕੋਲ, ਸਾਲ ਦਾ ਬੱਚਾ ਸੀ ਕੋਲ। 1 ਸਾਲ ਦਾ ਬੱਚਾ ਸੀ? ਇੱਕ ਬੱਚਾ ਸਾਲ ਦਾ। ਤੇ ਉਹ ਵੀ ਸਾਨੂੰ ਫਿਰ ਮੈਨੂੰ ਦੱਸਿਆ ਕਿਸੇ ਨੇ, ਉਹ ਬੇੜੀ ਲਾਈ ਸੀ ਦਰਿਆ ਦੇ ਉੱਤੋਂ ਨੂੰ ਲੰਘਣ ਨੂੰ, ਉੱਥੋਂ ਨੂੰ ਲੰਘਾਉਣ ਲੱਗੇ ਉਹਨਾਂ ਨੂੰ। ਉਹਨਾਂ ਮੇਰੀ ਭੈਣ ਨੇ ਬੱਚਾ ਇੰਝ ਫੜ ਲਿਆ ਆਪਣਾ, ਤੇ ਇੱਕ ਹੱਥ ਨਾਲ ਬੇੜੀ ਫੜ ਲਈ। ਉਹਨੂੰ ਕਹਿਣ ਲੱਗੇ ਆ ਸਾਨੂੰ ਦੇ ਬੱਚਾ, ਤੂੰ 2 ਹੱਥਾਂ ਨਾਲ ਬੇੜੀ ਫੜ ਤੇ ਲੰਘੀਏ। ਅੱਛਾ। ਹਿੰਦੂ ਜਿਹੜੇ ਥੇ ਨਾਲ, ਅੱਛਾ, ਜਿਹੜੇ ਲੈ ਗਏ ਸੀ। ਤੇ ਜਦੋਂ ਗਏ ਅਦ ਵਿਚਕਾਰ, ਉਹਨਾਂ ਨੇ ਮੁੰਡਾ ਛੱਡ ਵਿੱਚ ਸਿੱਟ ਦਿਆ ਦਰਿਆ ਦੇ। ਅੱਛਾ। ਤੇ ਉਹ ਮੇਰੀ ਭੈਣ ਨੇ ਵੀ ਬੇੜੀ ਛੱਡਦੀ। ਅੱਛਾ। ਉਹ ਵੀ ਡੁੱਬ ਗਈ। ਤੇ ਇੱਕ ਭੈਣ ਮੇਰੀ ਆਈ ਹੈ ਫਿਰ 2-3 ਸਾਲ 6 ਮਹੀਨੇ ਪਿੱਛੇ ਆਈ, ਦੱਸੀ ਸਾਲ ਬਾਅਦ ਆਈ। ਇੱਕ ਭੈਣ ਤੁਹਾਡੀ ਸਾਲ ਬਾਅਦ? ਹਾਂ, ਸਾਲ ਬਾਅਦ ਆਈ। ਅੱਛਾ, ਸਹੀ। ਉਹ ਮੇਰੇ ਤੋਂ ਵੱਡੀ ਹੈ? ਤੁਹਾਡੇ ਤੋਂ ਵੱਡੀ ਹੈ, ਹਾਂਜੀ। ਅੱਛਾ ਮਾਤਾ ਜੀ, 47 ਤੋਂ ਪਹਿਲੇ ਉੱਥੇ ਕੋਈ ਖਰਾਬੀ ਨਹੀਂ ਸੀਗੀ? ਨਾ, ਕੋਈ। ਠੀਕ ਠਾਕ ਤੁਸੀਂ ਰਹਿ ਰਹੇ ਸੀ? ਆਪਣੀਆਂ ਜ਼ਮੀਨਾਂ ਸੀ ਤੁਹਾਡੀਆਂ? ਹਾਂਜੀ, ਆਪਣੀਆਂ। ਕਿੰਨੀ ਜ਼ਮੀਨ ਸੀ ਉੱਥੇ ਤੁਹਾਡੀ?
ਪਤਾ ਨਹੀਂ ਜੀ ਹੁਣ ਮੈਨੂੰ ਤਾਂ ਕੋਈ ਤੁਸੀਂ ਪਤਾ ਛੋਟੇ ਨਹੀਂ ਸੀ? ਕਿ ਹਾਂ ਛੋਟੇ, ਕੋਈ ਪਤਾ ਨਹੀਂ ਠੀਕ। ਕਿੱਲੇ ਕੁੱਲਿਆਂ ਦਾ ਮੈਨੂੰ ਕੋਈ ਪਤਾ ਨਹੀਂ। ਬਾਗ ਸੀ ਨਿੰਬੂਆਂ ਦਾ, ਬਿੱਗਾ ਸੀ, ਖਣ ਕਿੱਲੇ ਸੀ, ਖੂਹ ਆਪਣਾ ਸੀ, ਅੱਛਾ, ਆਪਣੀ ਖੂਹ ਜ਼ਮੀਨ, ਤੁਹਾਡਾ ਆਪਣਾ ਸੀ। ਆਪਣੀ ਜ਼ਮੀਨ ਚ ਲਾਇਆ ਵਾ ਸੀ ਸਹੀ। ਖੂਹ। ਤੇ 47 ਵੇਲੇ ਤੁਹਾਡੇ ਪਿਤਾ ਜੀ ਦੀ ਕਿੰਨੀ ਉਮਰ ਸੀ, ਤੁਹਾਡੇ ਵਾਲਦ ਸਾਹਿਬ ਦੀ? ਰਹਿਮਤ ਅਲੀ ਤੁਸੀਂ ਨਾਮ ਹਾਂਜੀ ਲਿਆ? ਰਹਿਮਤ ਵਾਲੇ। ਹਾਂਜੀ, ਉਹਨਾਂ ਦੀ ਕਿੰਨੀ ਉਮਰ ਸੀ ਉਦੋਂ? ਹੁਣ ਫਿਰ ਬਾਬਾ ਸੀ, 5 ਧੀਆਂ ਸੀ, ਇੱਕ ਬੇਟਾ ਸੀ ਮੇਰੇ ਤੋਂ ਛੋਟਾ। ਅੱਛਾ, ਠੀਕ ਹੈ। ਹਾਂਜੀ। ਤੇ ਮਾਤਾ ਜੀ, ਕੋਈ ਪਿੰਡ ਦਾ ਤੁਹਾਨੂੰ ਉਹ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਉਹ ਸਾਰਾ ਅੱਖਾਂ ਮੂਹਰੇ ਆ ਜਾਂਦਾ, ਵੈਸੇ ਯਾਦ ਆ ਜਾਂਦਾ? ਹਾਂਜੀ, ਉਹ ਯਾਦ ਰਹਿੰਦਾ। 3 ਪਿੰਡ ਸੀ ਉੱਥੇ ਇਕੱਠੇ ਹੋਏ ਵੇ। ਹੋਰ ਕਿੰਨਾ ਕੁ ਨੁਕਸਾਨ ਹੋਇਆ ਸੀ? ਹੋਰ ਕਿੰਨੇ ਪਤਾ ਜੀਵ ਨਹੀਂ ਮਰੇ? ਜੀ ਕਿੰਨਾ ਕੁ ਨੁਕਸਾਨ ਹੋਇਆ। ਮੈਂ ਤਾਂ ਸਾਰੀ ਰਾਤ ਉੱਥੇ ਬਾਰਿਸ਼ ਉਤਰਿਆ ਹੀ, ਕਿਸੇ ਨੇ ਰੱਬ ਦਰਸ਼ੀ ਕਰਕੇ ਮੇਰੀ ਬਾਂਹ ਫੜ ਕੇ, ਪਿੰਡ ਸਾਂਕਰ ਪਰ ਨੇੜਾ ਸੀ, ਉਹਨਾਂ ਨੇ ਮੈਨੂੰ ਫੜ ਕੇ ਉੱਥੇ ਬਾਹਰ ਛੱਡਿਆ ਮਕਾਨ ਵਿੱਚ। ਅੱਛਾ। ਮਕਾਨ ਵਿੱਚ ਦਾਣੇ, ਆਟਾ ਇੰਜ ਖਿਲਰਿਆ ਪਿਆ, ਸਭ ਕੁਝ, ਭਾਂਡੇ ਛਾਂਡੇ ਸਭ ਖਿਲਰੇ ਪਏ। ਤੇ ਮਾਲ ਜਿਹੜਾ ਉਹਨਾਂ ਦਾ ਉਹ ਨਸ ਨਸ ਕੇ ਅੰਦਰ ਆ ਗਏ। 3 ਦਿਨ ਬਾਰਿਸ਼ ਰਹੀ। ਮੈਂ 3 ਦਿਨ ਉਸ ਅੰਦਰ ਦੇ ਵਿੱਚ ਅੰਦਰ ਬੈਠੇ ਰਹੇ? ਬੈਠੇ ਰਹੇ। ਨਾ ਕੋਈ ਭੁੱਖ, ਨਾ ਕੋਈ ਪਿਆਸ, ਨਾ ਕੋਈ ਲੈਣਾ, ਨਾ ਕੋਈ ਦੇਣਾ, ਕੋਈ ਸ਼ੈ ਨਹੀਂ। ਤੇ ਬਾਅਦ ਚ ਜਿਹੜੇ ਉੱਥੇ ਲੋਕ ਸ਼ਹੀਦ ਹੋਏ ਸਨ, ਉਹ ਉਂਝ ਹੀ ਛੱਡ ਆਏ ਸੀ? ਛੱਡਿਆ ਸੀ। 3 ਪਿੰਡ ਸੀ ਇਕੱਠੇ ਹੋਏ, ਪਰ ਕੌਣ, ਕੋਈ ਜਿਹੜੇ ਦੇ ਜਿਉਂਦੇ ਸੀ ਉਹਨਾਂ ਨੇ ਆ ਕੇ ਸਾਂਭ ਲਏ। ਫਿਰ ਆਪਣੇ ਕਿਸੇ ਨੂੰ ਮਿੱਟੀ ਥੱਲੇ ਦੇ ਦਿਆ, ਕਿਸੇ ਨੇ ਕਫਨ ਪਾ ਦਿਆ, ਕਿਸੇ ਨੇ ਕੋਈ ਕਰਿਆ, ਕਿਸੇ ਨੇ ਕੁਛ। ਮੇਰਾ ਭਰਾ ਮੇਰੇ ਤੋਂ ਛੋਟਾ ਸੀ ਬਿਲਕੁਲ, 6-7 ਸਾਲਾਂ ਦਾ ਸੀ। ਤੇ ਤੁਹਾਨੂੰ ਵੀ ਬਰਸ਼ੀ ਹੋਈ ਜੀ? ਹਾਂਜੀ ਹਾਂ, ਬਰਛੀ ਵੱਜੀ ਵੀ। ਮੇਰੇ ਭਰਾ ਦੇ ਵੀ ਬਰਛੀ ਵੱਜੀ ਵੀ। ਮੇਰੇ ਭਰਾ ਦੇ ਤੇ ਇੱਥੇ ਸੀ, ਇੱਥੇ। ਇਹ ਆ ਦੇਖ, ਮੇਰੇ ਅੰਦਰਾਂ ਚ ਕੀੜੇ ਪੈ ਗਏ ਗੰਦੇ। ਤੁਹਾਡੇ? ਸਾਡੇ, ਮੇਰੇ। ਹਾਂਜੀ, ਉਹ ਅੰਦਰਾਂ ਖੋ ਕੇ ਸਿੱਟੀਆਂ। ਹੁਣ ਸਫ਼ਰ ਨਹੀਂ ਕਰਿਆ ਜਾਂਦਾ, ਤੁਰ ਕੇ ਨਹੀਂ। ਮੈਂ ਅੱਗੇ ਮੈਂ ਤੁਰਨਾ ਸੀ, ਹੁਣ ਵੀ ਖਿੱਚ ਪੈ ਜਾਂਦੀ ਹੁਣ ਇਸ ਪਾਸੇ ਨੂੰ। ਤੇ ਉਹ ਕਿਸੇ ਨੇ ਮਿੱਟੀ ਦਾ ਤੇਲ ਲਾ ਦਿਆ ਰੱਬ ਤਰਸੀ ਕਰਕੇ, ਉਹ ਕੀੜੇ ਮਰ ਗਏ। ਇਹ ਕੁਦਰਤ ਵਾਲੇ ਦੇ ਟਾਂਕੇ ਲੱਗੇ ਆ, ਦੇਖੋ। ਮਤਲਬ ਕਿਸੇ ਡਾਕਟਰ ਨੇ ਨਹੀਂ ਜੋੜਿਆ? ਨਹੀਂ, ਕੋਈ ਡਾਕਟਰ। ਉਦੋਂ ਮਿੱਟੀ ਦਾ ਤੇਲ ਪਾਤਾ ਤੇ ਉਹ ਕੀੜਿਆਂ ਦਾ ਤੇਲ ਪਾ ਦਿਆ ਕਿਸੇ ਨੇ ਰੱਬ ਤਰਸੀ ਕਰਕੇ। ਉਹ ਜ਼ਖਮ ਮਿਲ ਗਿਆ। ਵਧੀ ਤੇ ਦੂਜੇ ਪਾਸੇ ਵੀ ਵੱਜੀ ਸੀ ਬਰਛੀ? ਹਾਂਜੀ। ਉਹ ਸਿਆਣੇ ਕਹਿੰਦੇ ਵਧੀ ਤੇ 100 ਦਾਰੂ, ਘਟੀ ਤਾਂ ਕੋਈ ਵੀ ਨਹੀਂ। 3 ਦਿਨ ਬਾਰਿਸ਼ ਪੈਂਦੀ ਰਹੀ, 3 ਦਿਨ 3 ਰਾਤ। ਤੇ ਉਸੇ ਅੰਦਰ ਬੈਠੀ ਰਹੀ ਮੰਜੀ ਤੇ। ਨਾ ਕੋਈ ਪਾਣੀ, ਨਾ ਕੋਈ ਖਾਣਾ, ਨਾ ਕੋਈ ਸ਼ੈ, ਕੁਛ ਨਹੀਂ। ਇਸ ਵਕਤ ਬਾਰਿਸ਼ ਖੜੀ ਹੋਈ ਨਾ, ਦੂਸਰੇ ਦਿਨ ਚੜ ਗਿਆ, ਤੀਸਰਾ ਚੌਥਾ ਦਿਨ ਬਾਰਿਸ਼ ਖੜੀ ਹੋ ਗਈ। ਤੇ ਮੈਂ ਬਾਹਰ ਨਿਕਲ ਕੇ ਨਾ, ਬਾਬਾ ਉੱਚਾ ਜਿਹਾ ਚੌਂਤਰਾ ਸੀ ਬਣਾਇਆ ਵਾ ਉਹਨਾਂ ਨੇ ਬੂਹੇ ਅੱਗੇ, ਉਹਦੇ ਤੇ ਖਲੋ ਕੇ ਮੈਂ ਦੇਖਿਆ ਨਾ, ਸਾਡੇ ਕਬਰਸਤਾਨ ਵਿੱਚ ਸੀ ਫਰਾੜੇ। ਆ ਇੱਥੇ ਵੀ ਖੜੇ ਹੋਣਾ 44 ਤੋਂ ਪਰਾਂ ਸੜਕ ਦੇ ਉੱਤੇ, ਉਹ ਲੰਮੀਆਂ ਲੰਮੀਆਂ ਸੇਮੀਆਂ ਜੀ ਹੁੰਦੀਆਂ। ਪਰ ਉਹ ਮੈਨੂੰ ਨਜ਼ਰ ਆਏ ਵੀ ਇਹ ਸਾਡੀ ਕਬਰਸਤਾਨ ਵਿੱਚ ਉਹ ਦਰਖਤ ਖੜੇ ਆ। ਫਿਰ ਮੈਂ ਉੱਥੋਂ ਤੁਰਦੀ ਆਈ, ਤੁਰਦੀ ਆ ਗਈ, ਆਪਣੇ ਘਰ ਆ ਗਈ। ਘਰ ਆਈ ਤੇ ਇੱਥੇ ਕੁਛ ਵੀ ਨਹੀਂ। ਮਾਂ ਪਿਓ ਤੇ ਮੇਰੀ ਅੱਖਾਂ ਦੇ ਸਾਹਮਣੇ ਮਾਰਦੇ ਸੀ। ਭਰਾ ਸੀ ਜਿਹੜਾ, ਇੱਕ ਛੋਟੀ ਭੈਣ ਸੀ 3 ਸਾਲਾਂ ਦੀ, ਉਹਦੇ ਵੀ ਬਰਛਾ ਮਾਰਿਆ। ਫਿਰ ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, ਪਤਾ ਨਹੀਂ ਕਿਤਨੇ ਦਿਨ ਹੋ ਗਏ ਸੀ। ਫਿਰ ਜਦੋਂ ਪਾਕਿਸਤਾਨ ਦਾ ਐਲਾਨ ਹੋ ਗਿਆ ਵੀ ਪਾਕਿਸਤਾਨ ਨੂੰ ਜਾਣਾ, ਪਾਕਿਸਤਾਨ ਨੂੰ, ਤੇ ਉੱਥੋਂ ਫਿਰ ਅੰਬਾਲੇ ਸ਼ਹਿਰ ਆ ਗਏ। ਅੰਬਾਲੇ ਤੋਂ ਫਿਰ ਇੱਥੇ ਪਾਕਿਸਤਾਨ ਫੌਜ ਲੈ ਕੇ ਆਈ। ਫਿਰ ਜ਼ਾਹਰਾ ਤੁਸੀਂ ਸਾਰੀਆਂ ਬੀਬੀਆਂ ਸੀਗੀਆਂ, ਫਿਰ ਕਿੱਦਾਂ, ਮਤਲਬ ਸਾਰੀਆਂ ਭੈਣਾਂ ਇਕੱਠੇ ਹੋ ਗਈ ਸੀ ਜਾਂ ਨਹੀਂ? ਕਿੱਦਾਂ ਫਿਰ ਮਤਲਬ? ਨਹੀਂ, ਭੈਣ, ਵੱਡੀ ਭੈਣ ਕੋਲ ਵੀ ਬੱਚਾ ਸੀ 2.5 ਸਾਲ ਦਾ। ਉਹਨੂੰ ਵੀ ਫੜ ਲੈ ਗਏ। ਤੇ ਉਹਨਾਂ ਨੇ ਜਦੋਂ ਬੇੜੀ ਫੜ ਕੇ ਲਿਖਣ ਲੱਗੇ, ਕਹਿਣ ਲੱਗਿਆ ਸਾਨੂੰ ਫੜਾ, ਤੇਰੇ ਕੋਲ ਡਿੱਗ ਜਾਣਾ ਬੱਚਾ। ਉਹਨਾਂ ਕਿਹਾ ਨਹੀਂ, ਮੈਂ ਨਹੀਂ ਫੜਾਉਂਦੀ, ਮੈਂ ਆਪੇ ਚੁੱਕ ਲਾਂਗੀ। ਉਹਨਾਂ ਨੇ ਧੱਕੇ ਨਾਲ ਖੋਹ ਲਿਆ। ਖੋ ਕੇ ਉਹਨਾਂ ਨੇ ਜਦੋਂ ਪਾਰ ਲੰਘਣ ਲੱਗੇ, ਅੱਗੇ ਵਿਚਕਾਰ ਆਇਆ ਤੇ ਬੱਚਾ ਵਿੱਚ ਸੁੱਟ ਦਿਆ ਦਰਿਆ ਦੇ। ਤੇ ਉਹ ਮੇਰੀ ਭੈਣ ਨੇ ਤੂੰ ਬੇੜੀ ਛੱਡ ਦੇ।
ਉਹ ਉੱਥੇ ਰੁਕੇ ਮਰ ਪਾਕਿਸਤਾਨ ਆ ਗਏ। ਫਿਰ ਘਮਾਰ ਸੀ ਦੂਸਰੇ ਪਿੰਡ ਦਾ ਸੇਪੀ ਸੀ, ਉਹ ਫਿਰ ਭਲਾ ਹੋ ਗਿਆ ਉਸਕਾ। 2 ਬੱਚੀਆਂ ਜਵਾਨ ਸੀ, ਇੱਕ ਮੈਂ ਸੀ, ਤੇ ਉਹ ਸਾਨੂੰ 3 ਬੱਚਿਆਂ ਨੂੰ ਲੈ ਕੇ ਅੰਬਾਲੇ ਜ਼ਿਲ੍ਹੇ 'ਚ ਆ ਗਿਆ ਸੀ। ਅੱਛਾ। ਜਿੱਥੇ ਕੈਂਪ ਲੱਗਦੇ ਸੀ। ਉੱਥੋਂ ਫਿਰ ਪਾਕਿਸਤਾਨ ਆਏ। ਪਾਕਿਸਤਾਨ ਆ ਗਏ, ਫਿਰ ਇੱਥੇ ਲਾਹੌਰ ਆਏ। ਫਿਰ ਮੇਰੇ ਤੋਂ ਇਹਨਾਂ ਨੇ ਪੁੱਛਿਆ ਵੀ ਕੋਈ ਮਾਂ ਪਿਓ? ਮੈਂ ਕਿਹਾ ਵੀ ਮਾਂ ਪਿਓ ਤਾਂ ਸ਼ਹੀਦ ਹੋ ਗਿਆ। ਭਰਾ? ਮੈਂ ਕਿਹਾ ਭਰਾ ਵੀ ਕੋਈ ਨਹੀਂ। ਹੋਰ ਤੇਰਾ ਲੱਗਦਾ ਲੈਂਦਾ? ਮੈਂ ਫਿਰ ਮਾਮਿਆਂ ਦਾ ਨਾਂ ਲਿਆ ਵੀ ਮੇਰੇ ਮਾਮੇ। ਅੱਛਾ। ਉਹ ਫਿਰ ਪਤਾ ਲੱਗਦਾ ਫਿਰ ਉਹ ਮੇਰਾ ਮਾਮਾ ਮੈਨੂੰ ਉੱਥੋਂ ਲਿਆਇਆ ਜਾ ਕੇ। ਮਾਮਾ ਤੁਹਾਡਾ ਲੈ ਕੇ? ਹਾਂਜੀ। ਤੇ ਇੱਥੇ ਜਦੋਂ ਪਾਕਿਸਤਾਨ ਆਏ, ਇੱਥੇ ਤੁਹਾਨੂੰ ਜ਼ਮੀਨਾਂ ਪਈਆਂ ਕਿ ਕੋਈ ਨਹੀਂ? ਪੈ 3 ਕਿੱਲੇ ਜ਼ਮੀਨ ਦੇ ਪੈ, ਮਰਬਾ ਜ਼ਮੀਨ ਦਾ ਸੀ ਮੇਰੇ ਪਿਓ ਦਾ। ਅੱਛਾ। ਖੂਹ ਵਿੱਚ ਲੱਗਿਆ ਵਾ। ਨਾ ਪਿਓ ਰਿਹਾ, ਭਾਈ ਮੇਰੇ ਤੋਂ ਛੋਟਾ ਸੀ, ਨਿੱਕਾ ਸੀ, ਉਹਦਾ ਬਰਛਾ ਲੱਗਿਆ ਵਾ। ਇਹ ਜਿੱਥੇ ਦਾਦੇ ਦੀ ਰਹਿਸ ਸੀ ਉੱਥੋਂ 3 ਕਿੱਲੇ ਜ਼ਮੀਨ ਆਈ ਹੈ ਸਾਰੇ। ਜਿਹੜਾ ਮਰਬਾ ਪਿਓ ਦਾ ਸੀ ਉੱਥੋਂ ਕੋਈ ਨਹੀਂ ਆਇਆ, ਕੁਛ ਵੀ ਨਹੀਂ ਆਇਆ। ਕੁਛ ਵੀ ਨਹੀਂ। ਤੇ ਨਾਨਕੇ ਜਿਹੜੇ ਆ, ਨਾਨਕਿਆਂ ਦੇ ਕਿਹੜੇ ਪਿੰਡ ਬੈਠੇ ਸੀ? ਨਾਨਕੇ ਸਾਡੇ ਬੈਠੇ ਸੀ ਇੱਧਰ ਮਸਿੰਗਣ ਕੌਲੀਆਂ, ਮਸਿੰਗਲ ਕੌਲੀਆਂ, ਮਸਿੰਗਣ ਦੇ ਕੋਲ ਪਿੰਡ ਉਹ ਰਾਜਪੁਰਾ। ਹਾਂਜੀ। ਨਾਨਕੇ ਉੱਥੇ ਸੀ? ਹਾਂਜੀ, ਨਾਨਕੇ ਉੱਥੇ। ਨਾਨਕੇ ਖੈਰ ਖੈਰੀਅਤ ਨਾਲ ਆ ਗਏ ਸੀ? ਹਾਂਜੀ, ਨਾਨਕੇ ਆ ਗਏ ਸੀ। ਔਰ ਉਹਨਾਂ ਨੂੰ ਪਹਿਲਾਂ ਨਿਕਲਿਆ, ਉਹਨਾਂ ਦੇ ਉੱਤੇ ਹਮਲਾ ਮਾਰਿਆ ਮੁਰਿਆ ਉਹਨਾਂ 'ਚੋਂ ਕੋਈ ਨਹੀਂ। ਉਹ ਸਹੀ ਸਲਾਮਤ ਆ ਗਏ ਸੀ। ਅੱਛਾ। ਹਾਂਜੀ। ਅੱਛਾ ਮਾਤਾ ਜੀ, ਹੁਣ ਤੁਸੀਂ ਮਤਲਬ ਕਿ ਕੀ ਚਾਹੁੰਦੇ ਹੋ ਕਿ ਤੁਹਾਡਾ ਭਾਈ ਨਾਲ ਕਿਸੇ ਤਰੀਕੇ ਨਾਲ ਰਾਬਤਾ ਹੋ ਜਾਏ? ਹੋਰ ਕੀ ਚਾਹੀਦਾ ਮੈਨੂੰ? ਜੇ ਮੇਰੇ ਭਰਾ ਮਿਲ ਜਾਏ। ਹਾਂ। ਜੇ ਮੈਨੂੰ ਭਰਾ ਮਿਲ ਜਾਏ ਹੋਰ ਕੀ ਚਾਹੀਦਾ? ਮੇਰੇ ਪਿਓ ਦੀ ਨਹੀਂ। ਜੀ ਮਾਤਾ ਜੀ, ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹਨਾਂ ਦੇ ਪਿੰਡ ਦੇ ਇਹਨਾਂ ਦੇ ਨਾਂ ਲਏ ਆ, ਉਸ ਪਾਸੇ ਅਗਰ ਕੋਈ ਸਾਡਾ ਚੈਨਲ ਵੇਖਦੇ ਆ ਤੇ ਉਹਨਾਂ ਅੱਗੇ ਰਿਕਵੈਸਟ ਹੈ। ਨਾਰੜੂ ਪਿੰਡ ਹੈ ਜਿੱਥੇ ਉਹ ਮੇਰੇ ਭਰਾ ਨੂੰ ਲੈ ਗਿਆ। ਨਾਰੜੂ ਪਿੰਡ। ਅੱਛਾ। ਉਹ ਥਾ ਵੀ ਚਮਾਰ ਜੁੱਤੀਆਂ ਗੰਢਣੇ ਵਾਲਾ ਦੇ, ਉਹ ਮਤਲਬ ਉਹ ਸੀ ਬਣਿਆ ਬਾ ਛੇਪੀ, ਜੁੱਤੀਆਂ ਜਾਤੀਆਂ ਲਿਆ ਕੇ ਦਿੰਦਾ ਸੀ, ਨਵੀਆਂ ਵੀ ਪੁਰਾਣੀਆਂ ਵੀ ਗੰਢ ਗੁੰਢ ਕੇ ਦਿੰਦਾ ਰਹਿੰਦਾ ਸੀ ਉਹ ਨਾਰੜੂ। ਸਾਡਾ ਪਿੰਡ ਹੈ ਮੁਹੱਬਤਪੁਰ। ਉਹ ਮੈਨੂੰ ਜਦ ਮੈਂ ਰੋਵਾਂ ਉੱਥੇ ਵੀ ਆਖੇ ਮੇਰਾ ਭਰਾ ਵੀ ਮੇਰੇ ਕੋਲ ਚਲਿਆ ਗਿਆ, ਉਹ ਵੀ ਰਿੱਬਿਆ। ਉਹ ਫਿਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ ਵੀ ਜਿਹੜਾ ਚਮਾਰ ਹੈ ਨਾ ਨਾਰੜੂ ਵਾਲਾ, ਜਿਹੜਾ ਤੁਹਾਡਾ ਸੇਪੀ ਸਿਰੇ ਪਿਓ ਦਾ, ਉਹ ਤੇਰੇ ਭਰਾ ਨੂੰ ਲੈ ਗਿਆ। ਉਹਦੇ ਕੋਲ ਭਰਾ ਦਾ ਨਾਂ ਕੀ ਸੀ ਤੁਹਾਡੇ ਦਾ? ਨਿਆਮਤ ਅਲੀ। ਹਾਂਜੀ। ਠੀਕ ਹੈ। ਤੇ ਫਿਰ ਮੈਂ ਕਹਿੰਦੀ ਰਹੀ ਵੀ ਜਾਂ ਮੈਨੂੰ ਮੇਰੇ ਭਰਾ ਕੋਲ ਛੋੜਿਓ ਜਾਂ ਮੇਰਾ ਭਰਾ ਮੈਨੂੰ ਲਿਆ ਦਿਓ। ਕੌਣ ਕੋਈ ਸੀ? ਨਹੀਂ, ਆਪਾਂ ਪੂਰੀ ਕੋਸ਼ਿਸ਼ ਕਰਾਂਗੇ। ਮਾਤਾ ਜੀ, ਸਭ ਤੋਂ ਪਹਿਲਾਂ ਤਾਂ ਜੋ ਕੁਛ ਤੁਹਾਡੇ ਨਾਲ ਹੋਇਆ ਉਹ ਬਹੁਤ ਹੀ ਬੁਰਾ ਹੋਇਆ, ਬਹੁਤ ਹੀ ਜ਼ਿਆਦਾ। ਜਿੱਦੀ ਆਪਾਂ ਦੁਨੀਆ ਦਾ ਕੋਈ ਵੀ ਧਰਮ ਜਿਹੜਾ ਹੈ ਉਹ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਬੱਚਿਆਂ 'ਤੇ ਜਾਂ ਬੀਬੀਆਂ 'ਤੇ ਹੱਥ ਚੁੱਕੋ। ਲੇਕਿਨ ਜੋ ਕੁਛ ਹੋਇਆ ਉਸ ਵੇਲੇ ਉਹ ਅਫਸੋਸਨਾਕ ਹੈ। ਯਕੀਨ ਕਰੋ ਰੌਂਗਟੇ ਖੜੇ ਹੋ ਜਾਂਦੇ ਆ, ਸਵਾਲ ਖਤਮ ਹੋ ਜਾਂਦੇ ਆ ਕਿ ਅਸੀਂ ਇਹਨਾਂ ਕੋਲ ਕਿਹੜਾ ਸਵਾਲ ਕਰ ਸਕੀਏ। ਤਾਂ ਜੀ ਅਸੀਂ ਤੁਹਾਡੇ ਕੋਲੋਂ, ਚੂੰਕਿ ਅਸੀਂ ਮਾफ़ੀ ਮੰਗੀਏ ਜਾਂ ਨਾ ਮੰਗੀਏ, ਜੋ ਤੁਹਾਡੇ ਕੋਲ ਤੁਹਾਡੇ ਨਾਲ ਹੋਇਆ ਬਹੁਤ ਬੁਰਾ ਹੋਇਆ, ਲੇਕਿਨ ਫਿਰ ਵੀ ਇੱਕ ਸਿੱਖ ਹੋਣ ਦੇ ਨਾਤੇ ਪੂਰੀ ਸਿੱਖ ਕੌਮ ਜਿਹੜੀ ਹੈ ਉਹ ਇਸ ਚੀਜ਼ ਦੀ ਮਾफ़ੀ ਮੰਗਦੀ ਹੈ। ਚਾਹੇ ਉਹ ਸਿੱਖਾਂ ਕੋਲ ਹੋਇਆ ਹੋਵੇ ਜਾਂ ਹਿੰਦੂਆਂ ਕੋਲ ਹੋਇਆ ਹੋਵੇ ਜਾਂ ਜਿਨ੍ਹਾਂ ਕੋਲ ਵੀ ਹੋਇਆ ਹੋਵੇ, ਸਾਡੇ ਵਾਸਤੇ ਇੱਕ ਸ਼ਰਮ ਦਾ ਮੁਕਾਮ ਹੈ ਕਿ ਸਾਡੀ ਤਾਰੀਖ, ਪੰਜਾਬ ਦੀ ਤਾਰੀਖ ਜੇ ਪੜ੍ਹੀਏ ਤਾਂ ਇੰਨੀ ਸਾਡੀ ਗੁਰੂਆਂ ਦੀ, ਪੀਰਾਂ ਪੈਗੰਬਰਾਂ ਦੀ ਤਾਰੀਖ। ਸਾਡਾ ਨੁਕਸਾਨ ਸ਼ਾਇਦ ਗੋਰਿਆਂ ਨੇ, ਜਿਨ੍ਹਾਂ ਦੇ ਅਸੀਂ ਗੁਲਾਮ ਸੀਗੇ, ਉਹਨਾਂ ਨੇ ਸਾਡਾ ਨਾ ਕੀਤਾ ਹੋਵੇ ਜਦੋਂ ਅਸੀਂ ਆਪਸ 'ਚ ਲੜੇ ਹਾਂ। ਅਸੀਂ ਜਿੰਨਾ ਕੁ ਨੁਕਸਾਨ ਆਪਣਾ ਕਰ ਚੁੱਕੇ ਹਾਂ। ਦੋਵਾਂ ਪਾਸੇ ਜੋ ਕੁਛ ਹੋਇਆ ਉਹ ਆਪ ਸਭ ਜੀ ਦੇ ਸਾਹਮਣੇ ਹੈ। ਹੋਰ ਤਾਂ ਆਪਾਂ ਇਹਨਾਂ ਨੂੰ ਕੁਛ ਵੀ ਨਹੀਂ ਦੇ ਸਕਦੇ, ਲੇਕਿਨ ਇੱਕ ਅਪੀਲ ਹੈ, ਦਰਖਾਸਤ ਹੈ, ਜੋ ਇਲਾਕੇ ਇਹਨਾਂ ਨੇ ਦੱਸਿਆ, ਮੁਹੱਬਤਪੁਰਾ ਜਾਂ ਹੋਰ ਲਾਗੇ ਜਿਹੜੇ ਇਹਨਾਂ ਨੇ ਜਗ੍ਹਾਵਾਂ ਦੇ ਨਾਮ ਲਏ ਆ, ਉੱਥੇ ਅਗਰ ਜਿਹੜੇ ਸਰਦਾਰ ਵੀਰ, ਜਿਹੜੇ ਹਿੰਦੂ ਭਾਈ ਸਾਡੀ ਆਵਾਜ਼ ਸੁਣ ਰਹੇ ਨੇ, ਉਹਨਾਂ ਅੱਗੇ ਰਿਕੁਐਸਟ ਹੈ ਕਿ ਚਲੋ ਜ਼ਿੰਦਗੀ ਦੇ ਇਸ ਹਿੱਸੇ 'ਚ ਅਗਰ ਇਹਨਾਂ ਦੀ ਭਰਾ ਦੀ ਮੁਲਾਕਾਤ ਇਹਨਾਂ ਨਾਲ ਹੋ ਜਾਵੇ ਤਾਂ ਬਹੁਤ ਵੱਡੀ ਗੱਲ ਹੈ। ਅਗਰ ਉਸ ਹਿੱਸੇ ਵਿੱਚ ਕੋਈ ਵੀ ਸਾਡਾ ਇੰਟਰਵਿਊ ਸੁਣ ਰਿਹਾ ਹੈ ਤੇ ਉਹ ਜ਼ਰੂਰ ਸਾਡੇ ਨਾਲ ਰਾਬਤਾ ਕਰਨ, ਤਾਂ ਕਿ 73 ਵਰ੍ਹਿਆਂ ਬਾਅਦ ਇਹਨਾਂ ਦੀ, ਅਗਰ ਉਹ ਭਾਈ ਇਹਨਾਂ ਦਾ ਜਿਉਂਦਾ ਹੈ ਤੇ ਅਸੀਂ ਇਹਨਾਂ ਦੀ ਮੁਲਾਕਾਤ ਕਰਵਾ ਸਕੀਏ, ਇਹਨਾਂ ਦਾ ਮੇਲ ਹੋ ਜਾਵੇ।
ਕੁੱਲੇ 'ਚ ਵਰਸ਼ਾ ਲੱਗਿਆ ਵਾ ਇਹ ਉਹਦਾ ਨਿਸ਼ਾਨ ਹੈ ਕਿ ਉਹਦੇ ਕੁੱਲੇ ਦੇ ਵਿੱਚ ਇੱਥੇ ਵਰਸ਼ਾ ਵੀ ਵੱਜਾ ਹੋਇਆ। ਉਹ ਵੀ ਸਾਰਾ ਕੁਝ ਇਹਨਾਂ ਨੇ ਵੇਖਿਆ। ਇਹਨਾਂ ਦੇ ਪਰਿਵਾਰ ਨਾਲ ਜੋ ਕੁਝ ਹੋਇਆ, ਮੁਰੱਬਿਆਂ ਦੀ ਜ਼ਮੀਨ, ਤੇ ਕੁਛ ਵੀ ਨਹੀਂ ਇੱਥੇ ਇਹਨਾਂ ਨੂੰ ਲੱਭਾ। ਮਾਂ ਪਿਓ ਵੀ ਗਏ, ਭਰਾ ਵੀ ਗਿਆ, ਹੋਰ ਪਤਾ ਨਹੀਂ ਕਿੰਨੇ ਸਾਲ ਹੈ। ਤੁਸੀਂ ਆਪਣੇ ਆਲ ਦੁਆਲ ਵੇਖ ਲਓ ਕਿ ਜਦੋਂ ਮਾਂ ਪਿਓ ਕਿਸੇ ਬੱਚਿਆਂ ਦੇ ਨਹੀਂ ਹੁੰਦੇ, ਭਰਾ ਨਹੀਂ ਹੁੰਦੇ, ਉਹਨਾਂ ਵਿਚਾਰਿਆਂ ਦਾ ਦਰ ਦੀਆਂ ਠੋਕਰਾਂ ਪਤਾ ਨਹੀਂ ਕਿੰਨੇ ਸਾਲ ਇਹਨਾਂ ਨੇ ਖਾਧੀਆਂ ਹੋਣੀਆਂ। ਤੇ ਹੋਪਫੁਲੀ ਜਿਹੜਾ ਹੈ ਇਸੇ ਆਸ ਦੇ ਨਾਲ, ਇਸੇ ਉਮੀਦ ਦੇ ਨਾਲ ਆਪ ਸਭ ਕੋਲ ਇਜਾਜ਼ਤ ਚਾਹੁੰਦੇ ਹਾਂ। ਮਰੱਬਾ ਜ਼ਮੀਨ ਦਾ ਸੀ, ਖੂਹ ਲੱਗਿਆ ਸੀ ਵਿੱਚ, ਨਿੰਬੂਆਂ ਦਾ ਬਾਗ ਸੀ, ਇੱਕ ਮਾਲਾ ਵੀ ਨਹੀਂ ਆਇਆ। ਸੋ ਹੋਪਫੁਲੀ ਇਸੀ ਆਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਕਿ ਜੋ ਪਿੰਡਾਂ ਦੇ ਨਾਂ ਇਹਨਾਂ ਨੇ ਲਏ ਨੇ ਉੱਥੋਂ ਦੇ ਲੋਕ ਸਾਡੇ ਨਾਲ ਜ਼ਰੂਰ ਰਾਬਤਾ ਕਰਨਗੇ। ਇਹਨਾਂ ਦੇ ਭਰਾ ਦੀ ਨਿਸ਼ਾਨੀ ਇਹ ਹੈ ਕਿ ਉਹਨਾਂ ਨੂੰ ਵਰਸ਼ਾ ਇੱਥੇ ਵੱਜਿਆ ਹੋਇਆ ਹੈ, ਤੇ ਅਗਰ ਕੋਈ ਵੀ ਇਸ ਬਾਰੇ ਕੋਈ ਗੱਲਬਾਤ ਜਾਣਦੇ ਹੋਣ ਤੇ ਸਾਡੇ ਨਾਲ ਜ਼ਰੂਰ ਰਾਬਤਾ ਕਰਨ, ਤਾਂ ਕਿ ਅਸੀਂ ਜਿਹੜਾ ਹੈ ਇਹਨਾਂ ਦੇ ਭਰਾ ਨੂੰ ਇਹਨਾਂ ਨਾਲ ਮਿਲਾ ਸਕੀਏ। ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਵੀ ਗੱਲਬਾਤ ਕਰਨਾ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਜੋ ਕੁਝ ਹੋਇਆ ਉਹ ਅਸੀਂ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ। ਇਹਨਾਂ ਕਹਾਣੀਆਂ ਦੇ ਵਿੱਚ ਸਹੀ ਪੁੱਛੋ ਤਾਂ ਬਹੁਤ ਸਾਰੇ ਸਵਾਲਾਤ ਖਤਮ ਹੋ ਜਾਂਦੇ, ਸਾਡੇ ਕੋਲ ਕੋਈ ਸਵਾਲ ਹੀ ਨਹੀਂ ਹੁੰਦਾ। ਅਸੀਂ ਇਹਨਾਂ ਦੇ ਦੁੱਖ ਨੂੰ ਅਸੀਂ ਕਿਸ ਤਰ੍ਹਾਂ ਹੋਰ ਛੇੜੀਏ ਕਿ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਕਤਲੇਆਮ ਹੋਇਆ ਜਾਂ ਕੀ ਕੁਛ ਹੋਇਆ, ਉਹ ਸਵਾਲ ਅਗਰ ਪੁੱਛਾਂਗੇ ਤੇ ਇਹਨਾਂ ਦੇ ਦਰਦ ਹੋਰ ਵਧਣਗੇ। ਸੋ ਆਪਾਂ ਇਹਨਾਂ ਨੂੰ ਹੁਣ ਇੱਥੇ ਹੀ ਇਹੀ ਖੁਸ਼ੀ ਦੇ ਸਕਦੇ ਹਾਂ ਕਿ ਅਗਰ ਇਹਨਾਂ ਦਾ ਭਰਾ ਜਿੰਦਾ ਹੈ ਤੇ ਜਲਦੀ ਤੋਂ ਜਲਦੀ ਅਸੀਂ ਇਹਨਾਂ ਦੀ ਮੁਲਾਕਾਤ ਕਰਾ ਸਕੀਏ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਉਦੋਂ ਜਿਉਂਦਾ ਸੀ, ਜਿਉਂਦਾ ਸੀ, ਆਪਣੀ ਆਈ ਨਾਲ ਪਤਾ ਨਹੀਂ ਹੁਣ ਰੱਬ ਕਰੇ ਜਿਉਂਦਾ ਹੋਵੇ ਜੀ, ਰੱਬ ਕਰੇ ਜਿਉਂਦਾ। ਆ ਕੁੱਲੇ 'ਚ ਵਰਸ਼ਾ ਲੱਗਿਆ।